अस्सलाम वालेकुम लो जी यारो बेलियो मित्रों सज्जनों ते सहेलियों तुसीं देख रहे हो समझ पंजाबी। लो जी खबर है वे कि फील्ड मार्शल दी होई आ अहम मुलाकात। हाँ जी बल्कि मुलाकात की उन्होंने सद्दा भेजिया सीगा। ਅੱਜ जिन्ने भी रिटायर जरनैल ने जिहदे च रहील शरीफ भी देखे जा सकते आ, वो पुराना कियानी भी देखा जा सकता और होर बाकी इधर उधर जिन्ने भी पुराने जरनैल कुछ व्हील चेयरां ते आ, कुछ गुजर गए। ਹੁਣ ਜਿਹੜੇ ਗੁਜ਼ਰ ਗਏ ਉਹਨਾਂ ਨੂੰ ਤਾਂ ਬੁਲਾਇਆ ਨਹੀਂ ਜਾ ਸਕਦਾ। ਸਾਰੇ ਜਰਨੈਲ ਆਏ ਉੱਥੇ ਲੇਕਿਨ ਬਾਜਵਾ ਨਹੀਂ ਆਇਆ। ਓਏ ਓਏ ਆ ਹੁਣ ਦੇਖੋ ਸੋਚਣ ਵਾਲੀ ਗੱਲ ਆ ਕਿ ਬਈ ਸਾਰੇ ਜਰਨੈਲ ਤੁਸੀਂ ਬੁਲਾ ਲਏ। ਉਹ ਜਿਹੜਾ ਸਭ ਤੋਂ ਵੱਡਾ ਦਗੜ ਦੱਲਾ, ਮੇਰਾ ਮਤਲਬ ਆ ਕਿ ਸਭ ਤੋਂ ਵੱਡਾ ਜਰਨੈਲ ਜਿਹੜਾ ਦਗੜ ਦੱਲਾ ਹੀ ਕਹਿ ਲਓ, ਰਜੀਮ ਚੇਂਜ ਕਰਨ ਵਾਲਾ, ਬਈ ਉਹ ਜਿਹੜਾ ਮੌਸਮ ਆ ਫੀਲਡ ਮਾਰਸ਼ਲ ਦਾ, जिन्हें कि रिटायर आदमी ਨੂੰ मेरा मतलब जॉब ਤੇ मेरा मतलब ਅੱਗੇ ਰਿਕਮੈਂਡ ਕਰਤਾ ਕਿ ਲੋ ਜੀ ਕਰ ਲਓ। ਹਾਲਾਂਕਿ ਪਹਿਲੇ ਉਹਨੇ ਨਾਮ ਨਹੀਂ ਦਿੱਤਾ ਕਿਉਂਕਿ ਰਿਟਾਇਰ ਹੋ ਗਏ ਸੀ। ਉਹ ਕਹਿੰਦੇ ਯਾਰ ਉਹ ਤਾਂ ਰਿਟਾਇਰ ਹੋ ਗਏ। ਔਰ ਨੂਨ ਲੀਗ ਨੇ ਕਿਹਾ ਕਿ ਨਹੀਂ ਅਸੀਂ ਰਿਟਾਇਰ ਬੰਦਾ ਹੀ ਲਾਣਾ। ਹਾਂ ਉੱਥੇ ਬਾਜਵੇ ਨੇ ਕਿਹਾ ਕਿ ਯਾਰ ਕਿੱਦਾਂ ਲਾ ਸਕਦੇ ਹੋ ਤੁਸੀਂ, ਅੱਜ ਤੱਕ ਇੱਦਾਂ ਨਹੀਂ ਹੋਇਆ ਇੱਥੇ ਕਿ ਮੇਰਾ ਮਤਲਬ ਕਿ ਰਿਟਾਇਰ ਬੰਦਾ ਕੋਈ ਇੱਥੇ ਲੱਗ ਜਾਵੇ। ਕਿੱਦਾਂ ਹੋ ਸਕਦਾ ਮੈਨੂੰ ਦੱਸੋ। ਉਹ ਕਹਿੰਦੇ ਠੀਕ ਆ ਤੇਰੀ 12 ਅਰਬ ਦੀ ਕਰਪਸ਼ਨ ਸਾਡੇ ਕੋਲ ਫਰੀ ਆ, ਹਾਂ ਅਸੀਂ ਆ ਕੱਢ ਦੇਣੀ ਆ, ਫਿਰ ਤੂੰ ਹਿਸਾਬ ਦਿੰਦਾ ਫਿਰ ਸਾਰੀ ਜ਼ਿੰਦਗੀ। ਉਹ ਬਾਜਵੇ ਦੀ ਉੱਥੇ ਲੱਤਾਂ ਕੰਬਣ ਲੱਗ ਗਈਆਂ। ਹਾਂ ਉਹ ਕਹਿਣ ਲੱਗਿਆ ਮੈਨੂੰ ਮਾਨ ਦਿਓ, ਜੋ ਕਹਿੰਦੇ ਹੋ ਮੈਂ ਕਰ ਦਿੰਦਾ। ਉਹਨੇ ਜਨਾਬ ਰਿਟਾਇਰ ਬੰਦਾ ਚੁੱਕ ਕੇ ਲਾਤਾ। ਹੁਣ ਰਿਟਾਇਰ ਲਾਇਆ, ਦੇਖੋ ਅਹਿਸਾਨ ਤੇ ਹੈ ਨਾ ਉਹਦਾ ਬਾਜਵੇ ਦਾ। ਵੀ ਆਹ ਕਿਹੜੀ ਗੱਲ ਹੋਈ ਕਿ ਵੀ ਉਹ ਬਾਕੀ ਸਾਰੇ ਜੁਗਾਦਰੀ ਤੁਸੀਂ ਬੁਲਾ ਲਏ, ਬਾਜਵਾ ਕਿਉਂ ਨਹੀਂ ਬੁਲਾਇਆ? ਬਾਜਵੇ ਨੂੰ ਵੀ ਬੁਲਾਉਣਾ ਚਾਹੀਦਾ ਸੀਗਾ, ਬੁਲਾ ਕੇ ਜੱਫੀ ਪਾਣੀ ਚਾਹੀਦੀ ਸੀ ਜਿੱਦਾਂ ਬਾਕੀਆਂ ਨੂੰ ਜੱਫੀਆਂ ਪਾ ਰਹੇ ਹੋ। ਬਾਬਾ ਜੀ ਕਹਿੰਦੇ ਉਹ ਬਾਜਵਾ ਟੋਇਲਟ 'ਚ ਡਿੱਗਾ ਸੀ ਤੇ ਉਹ ਮੇਰਾ ਉਹ ਉੱਠ ਹੀ ਨਹੀਂ ਸਕਿਆ ਉਹਦੇ ਵਾਸਤੇ। ਕਿ ਨਹੀਂ ਯਾਰ ਉਹ ਪਤਾ ਲੱਗ ਰਿਹਾ ਕਿ ਉਹ ਠੀਕ ਆ ਔਰ ਨਹੀਂ ਵੀ ਉੱਠ ਸਕਦਾ। ਬਾਕੀ ਵੀ ਤਾਂ ਦੇਖੋ ਨਾ, ਕੋਈ ਜਰਨੈਲ ਉੱਥੇ ਦੇਖਿਆ ਵੀਲ ਚੇਅਰ 'ਤੇ ਜਰਨੈਲ ਆ ਰਹੇ ਉੱਥੇ, ਅਤੇ ਵੀ ਬਾਜਵੇ ਨੂੰ ਵੀਲ ਚੇਅਰ 'ਤੇ ਪਾ ਕੇ ਲੈ ਆਉਣਾ ਸੀ। ਬਾਬੇ ਕਹਿੰਦੇ ਹੋ ਸਕਦਾ ਉਹ ਬਹਿ ਵੀ ਨਾ ਸਕਦਾ। ਮੈਂ ਬਾਬਾ ਜੀ ਨੂੰ ਲੰਮੇ ਪਾ ਕੇ ਲੈ ਆਉਣਾ। ਬਾਬਾ ਜੀ ਕਹਿੰਦੇ ਐਡੀ ਕਾਹਦੀ ਐਮਰਜੈਂਸੀ ਸੀ ਲੰਮੇ ਪਾ। ਮੈਂ ਕਿਹਾ ਨਹੀਂ ਉਹ ਗੱਲ ਠੀਕ ਆ, ਉੱਠਦਾ ਬੈਠਦਾ ਖਾਂਦਾ ਪੀਂਦਾ ਉਹ ਫਿਰ ਆਉਣਾ ਇੱਕ ਬਣਾਇਆ ਉਹ ਵੀ ਉਹਨੂੰ ਬੁਲਾਉਣਾ ਚਾਹੀਦਾ ਸੀ ਬਈ ਆਹ ਜਿਹੜੇ ਨੇ ਸਮਝੋ ਬਾਹਰ ਆ। ਬਾਬਾ ਜੀ ਕਹਿੰਦੇ ਆਹ ਖਵਾਹਿਸ਼ ਹੁੰਦੀ ਹੈ ਜਨਾਬ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦੀ। ਹਾਂ ਕਿਉਂਕਿ ਮੀਆਂ ਮੁਹੰਮਦ ਨਵਾਜ਼ ਸ਼ਰੀਫ ਕਹਿੰਦੇ ਆ ਕਿ ਜੇ ਮੈਨੂੰ ਨਹੀਂ ਬੁਲਾਇਆ, ਦੇਖੋ ਕਿੰਨੀ ਅਹਿਮ ਸ਼ਖਸੀਅਤ ਜਿਹੜੀ ਆ ਮਾਈਨਸ ਹੋ ਗਈ ਇੱਥੋਂ। ਉਹ ਜਿਹਦੇ ਡੰਕੇ ਵੱਜਦੇ ਸੀ ਪੂਰੇ ਪੰਜਾਬ ਦੇ ਵਿੱਚ, ਉਹ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦੇ ਨਾਂ ਦਾ ਵੋਟ ਪੈਂਦਾ। ਮੀਆਂ ਮੁਹੰਮਦ ਨਵਾਜ਼ ਸ਼ਰੀਫ ਹੀ ਨੂਨ ਲੀਗ ਹੈ, ਮੀਆਂ ਮੁਹੰਮਦ ਨਵਾਜ਼ ਸ਼ਰੀਫ ਹੀ ਪਾਕਿਸਤਾਨ ਹੈ। ਇਹ ਦੇਖੋ ਉਹਨੂੰ ਬੁਲਾਈ ਕੋਈ ਯਾਰ, ਆ ਵੀ ਜ਼ਿਆਦਤੀ ਆ ਯਾਰ। ਦੇਖੋ ਸਾਰਾ ਟੱਬਰ ਉੱਥੇ ਇਕੱਠਾ ਹੋਇਆ ਤਾਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਹੈ ਨਹੀਂ ਉੱਥੇ। ਹਾਂ ਅਤੇ ਉਹ ਬਾਬਾ ਜੀ ਕਹਿੰਦੇ ਕਿ ਮੀਆਂ ਮੁਹੰਮਦ ਨਵਾਜ਼ ਸ਼ਰੀਫ ਜਿਹੜਾ ਉਹਨੇ ਕਸਮ ਪਾ ਦਿੱਤੀ ਸੀ ਕਿ ਜੇ ਮੈਂ ਨਹੀਂ ਆ ਰਿਹਾ ਤਾਂ ਫਿਰ ਬਾਜਵਾ ਵੀ ਨਹੀਂ ਆਏਗਾ। ਬਾਜਵੇ ਨੇ ਪਤਾ ਨਹੀਂ ਕੀ ਉਹਨੂੰ ਸਿੱਧਾ, ਹਾਲਾਂਕਿ ਬਾਜਵੇ ਨੇ ਐਕਸਟੈਂਸ਼ਨ ਵੀ ਆਪ ਦਿੱਤੀ ਸੀ ਮੀਆਂ ਸਾਹਿਬ। ਕਿਹਾ ਸੀਗਾ ਕਿ ਵੀ ਲੰਦਨ 'ਚੋਂ ਕਿ ਵੀ ਜਾਓ ਜਾ ਕੇ ਅੱਖਾਂ ਬੰਦ ਕਰਕੇ ਵੋਟ ਪਾਓ ਫੌਜ ਨੂੰ, ਜਰਨੈਲ ਨੂੰ, ਤੈਨੂੰ ਐਕਸਟੈਂਸ਼ਨ ਦਿਓ। ਅਤੇ ਉਹ ਸਾਰਾ ਕੁਛ ਕੀਤਾ ਸੀਗਾ। ਉਹਦੇ ਬਾਅਦ ਫਿਰ ਉਹਨੇ ਨਵਾਜ਼ਿਆ ਵੀ ਇਹਨਾਂ ਨੂੰ ਸਾਰਾ ਕੁਛ ਕਰਾ ਕੇ। ਖੈਰ ਉਹ ਆਹ ਸਾਰਾ ਸਿਸਟਮ ਬਣ ਰਿਹਾ, ਲੇਕਿਨ ਬਾਜਵਾ ਉੱਥੇ ਨਹੀਂ ਦੇਖਿਆ ਗਿਆ। ਜਿਹੜੇ ਜਰਨੈਲ ਆਏ ਉੱਥੇ, ਹਾਂਜੀ ਰਹੀਲ ਸ਼ਰੀਫ ਕਿਆਨੀ ਉਹ ਸਾਰਾ, ਉਹ ਵੀ ਬੜੇ ਕਹਿੰਦੇ ਅਹਿਸਾਨਮੰਦ ਸੀਗੇ। ਉਹ ਕਹਿੰਦੇ ਯਾਰ ਬੜਾ ਦੇਖੋ ਤੁਸੀਂ ਕਿਆ ਕਮਾਲ ਬੰਦੇ ਹੋ ਫੀਲਡ ਮਾਰਸ਼ਲ ਸਾਹਿਬ, ਤੁਸੀਂ ਸਾਨੂੰ ਮਤਲਬ ਰਿਟਾਇਰ ਇੱਕ ਬੰਦਾ ਹੋ ਗਿਆ, ਖਤਮ ਕਹਾਣੀ ਮੁੱਕ ਗਈ, ਤੁਸੀਂ ਕਿੱਥੋਂ ਸਾਨੂੰ ਚੁੱਕਿਆ, ਇੱਜ਼ਤ ਦੇ ਰਹੇ ਹੋ, ਬੜੀ ਇੱਜ਼ਤ ਅਫਜ਼ਾਈ ਕੀਤੀ। ਤਾਂ ਫੀਲਡ ਮਾਰਸ਼ਲ ਨੇ ਕਿਹਾ ਕਿ ਬਈ ਮੈਂ ਤੁਹਾਡੀ ਇੱਜ਼ਤ ਇਸ ਕਰਕੇ ਨਹੀਂ ਕਰ ਰਿਹਾ ਕਿ ਤੁਸੀਂ ਕੋਈ ਬਹੁਤ ਅੱਛੇ ਕੰਮ ਕੀਤੇ ਹੋਏ ਇੱਥੇ। ਜਿਹੜੀਆਂ ਚਵਲਾਂ ਤੁਹਾਡੇ ਤੋਂ ਪਹਿਲੇ ਲੋਕਾਂ ਨੇ ਮਾਰੀਆਂ, ਜਿਹੜੀਆਂ ਤੁਸੀਂ ਮਾਰੀਆਂ ਔਰ ਜਿਹੜੀਆਂ ਅੱਜ ਕੱਲ੍ਹ ਮੈਂ ਮਾਰ ਰਿਹਾ, ਉਹ ਇੱਕੋ ਹੀ ਆ। ਅਸੀਂ ਤਬਾਹੀ ਬਰਬਾਦੀ ਸਾਡਾ ਕੰਮ ਆ ਕਿ ਅਸੀਂ ਜਿਹੜਾ ਅਸੀਂ ਜੌਂਕਾਂ ਵਾਂ, ਅਸੀਂ ਜਿਹੜਾ ਉਹ ਚੇਂਬਰ ਅਸੀਂ ਖੂਨ ਚੂਸਣਾ ਅਤੇ ਉਹ ਅਸੀਂ ਖੂਨ ਚੂਸਾਂਗੇ। ਉਹ ਐਸੀ ਕੋਈ ਗੱਲ ਨਹੀਂ ਤੁਹਾਡੀ ਕੋਈ ਇੰਨੀ, ਮੇਰਾ ਮਤਲਬ ਉਹ ਨਹੀਂ ਕਿ ਤੁਸੀਂ ਪਤਾ ਨਹੀਂ ਕੀ ਕਰ ਦਿੱਤਾ, ਕੁਛ ਨਹੀਂ। ਅਸਲ 'ਚ ਉਹ ਕਹਿੰਦੇ ਕਿ ਮੈਂ ਤੁਹਾਨੂੰ ਐਸ ਕਰਕੇ ਬੁਲਾ ਕੇ ਇੱਜ਼ਤ ਦੇ ਰਿਹਾ ਵਾਂ ਕਿਉਂਕਿ ਤੁਸੀਂ ਰਿਟਾਇਰ ਆਦਮੀ ਹੋ ਅਤੇ ਮੈਂ ਵੀ ਇੱਕ ਰਿਟਾਇਰ ਆਦਮੀ ਹਾਂ। ਕਹਿੰਦੇ ਤੁਸੀਂ ਵੀ ਰਿਟਾਇਰ ਅਤੇ ਮੈਂ ਵੀ ਰਿਟਾਇਰ, ਅਤੇ ਰਿਟਾਇਰਾਂ ਨੂੰ ਇੱਜ਼ਤ ਨਾ ਦੇਵੇ ਇਹ ਕਿੱਦਾਂ ਹੋ ਸਕਦਾ, ਮੁਮਕਿਨ ਹੀ ਨਹੀਂ ਗੀ। ਹਾਂਜੀ ਤਾਂ ਕਰਕੇ ਉਹਨਾਂ ਨੇ ਬੁਲਾ ਕੇ ਉਹਨਾਂ ਨੇ ਜਨਾਬ ਉੱਤੇ ਇੱਜ਼ਤ ਦਿੱਤੀ। ਹਾਂਜੀ ਬੜੇ ਵਕਾਰ ਨਾਲ ਮੁਲਾਕਾਤ ਕੀਤੀ ਸਾਰਿਆਂ ਨੂੰ। ਅਤੇ ਚਲੋ ਖੈਰ ਇਹ ਇੱਕ ਅੱਛਾ ਜਿਹੜਾ ਸਿਸਟਮ ਬਣਿਆ। ਅਤੇ ਉਹਦੇ ਬਾਅਦ ਜਨਾਬ ਇੱਕ ਹੋਰ ਜਿਹੜੀ ਆਪਣਾ ਉਹ ਕਲਿੱਪ ਚੱਲ ਰਿਹਾ, ਉਹ ਕੱਲ੍ਹ ਵਾਲਾ ਹੀ, ਜਿਵੇਂ ਤੁਹਾਨੂੰ ਪਤਾ ਜਸ਼ਨ ਆਜ਼ਾਦੀ ਜਿੱਦਾਂ ਮਨਾਈ ਗਈ, ਬਲਕਿ ਅਜੀਬੋ ਗਰੀਬ ਕਿਸਮ ਦੀ ਮਨਾਈ ਗਈ।
ਉਹ ਕਲਿੱਪ ਦੇਖਿਆ ਜਾ ਰਿਹਾ ਕਿ ਉਹਦੇ 'ਚ ਜਦੋਂ ਝੰਡੀਆਂ ਲਹਿਰਾ ਰਹੀ ਸੀਗੀ ਸਾਰੇ ਪੋਲੀਟੀਸ਼ੀਅਨ ਖੜੇ ਹੋ ਕੇ, ਆਜ਼ਾਦੀ ਦੇ ਵਿੱਚ ਫੌਜੀਆਂ ਦੀ, ਲੇਕਿਨ ਉਹ ਜਦੋਂ ਆਪਣਾ ਮਾਈ ਖੜੀ ਸੀ ਤੇ ਮਾਈ ਦੇ ਨਾਲ ਖੜੇ ਸੀ ਯੂਸਫ ਰਜ਼ਾ ਗਿਲਾਨੀ। ਹਾਂ ਵੀ ਉਹ ਵੀ ਫਾਰਮ 47 ਵਾਲਾ ਪ੍ਰੋਗਰਾਮ ਆ, ਸੈਨੇਟਰ ਜਿਹੜਾ ਆਪਣਾ ਚੇਅਰਮੈਨ ਸੈਨੇਟ, ਉਹ ਹੁਣ ਖੜਾ ਗਿਲਾਨੀ ਮਾਈ ਦੇ ਨਾਲ। ਹੁਣ ਚੀਫ ਜਿਹੜੇ ਆਪਣਾ ਆਏ ਆ ਫੀਲਡ ਮਾਰਸ਼ਲ ਸਾਹਿਬ, ਆ ਕੇ ਉਹਨਾਂ ਨੇ ਜਾਇਜ਼ਾ ਲਿਆ ਕਿ ਵੀ ਮੈਂ ਮਤਲਬ ਕਿੱਥੇ ਖੜਾ ਹਾਂ। ਹਾਲਾਂਕਿ ਚਾਹੀਦਾ ਇਹ ਸੀ ਕਿ ਜਿੱਥੇ ਸਦਰ ਖੜਾ, ਜਿੱਥੇ ਤੁਹਾਡਾ ਆਪਣਾ ਲਿਆਂਦਾ ਹੋਇਆ ਟੱਟੂ ਵਜ਼ੀਰ ਆਜ਼ਮ ਖੜਾ, ਉਹਦੇ ਨਾਲ ਜਾ ਕੇ ਤੁਸੀਂ ਖੜੇ ਹੋ ਜਾਂਦੇ। ਸਮਝ ਲੱਗਦੀ ਹੈ ਕਿ ਵੀ ਸਦਰ ਵਜ਼ੀਰ ਆਜ਼ਮ ਨਾਲ ਆਪਣੇ ਲਾਏ ਹੋਇਆ ਚਾਹੇ, ਲੇਕਿਨ ਨਾਲ ਆ ਕੇ ਖੜੇ ਹੋ ਜਾਂਦੇ ਉਹਨਾਂ ਦੇ। ਲੇਕਿਨ ਉਹ ਇੰਜ ਗਏ ਨੇ ਸਿੱਧਾ ਜਾ ਕੇ, ਉਹਨਾਂ ਨੇ ਉਹ ਜਿਹੜਾ ਯੂਸਫ ਰਜ਼ਾ ਗਿਲਾਨੀ ਆ ਉਹਨੂੰ ਕਿਹਾ ਕਿ ਲੈ ਵੀ ਤੂੰ ਖਿਸਕ ਸਾਈਡ ਤੇ ਮੈਂ ਮਾਈ ਦੇ ਨਾਲ ਖਲੋਣਾ। ਬਾਬਾ ਜੀ ਕਹਿੰਦੇ ਸ਼ੁਕਰ ਕਰੋ ਮਾਈ ਦੇ ਨਾਲ ਖਲੋ ਗਿਆ, ਕਿਤੇ ਨਾਈ ਦੇ ਨਾਲ ਨਹੀਂ ਖਲੋ ਗਿਆ। ਇਹ ਵੀ ਹੋ ਸਕਦਾ ਕਿਸੇ। ਮੈਂ ਕਿਹਾ ਉੱਥੇ ਨਾਈ ਵੀ, ਬਾਬਾ ਜੀ ਕਹਿੰਦੇ ਕਈ ਕਿਸਮ ਦੇ ਨਾਈ ਉੱਥੇ ਮੌਜੂਦ, ਲੇਕਿਨ ਉਹਨਾਂ ਨੇ ਜਨਾਬ ਵਿੱਚੋਂ ਉਹਨੂੰ ਖਿਸਕਾ ਕੇ ਪਰੇ ਕਰਕੇ ਤੇ ਆਪ ਜਨਾਬ ਅੰਦਰ ਵੜ ਕੇ ਨਾਲ ਮਾਈ ਨਾਲ ਖੜੇ ਹੋਏ ਤੇ ਮਾਈ ਦੇ ਲਿਸ਼ਕਾਰੇ ਹੋਏ। ਮਾਈ ਖੁਸ਼ ਹੋਈ ਕਿ ਦੇਖੋ ਫਿਰ ਦੇਖਿਆ ਫਿਰ ਮੇਰੀ ਵੀ ਆਪਣਾ ਫੌਜੀ ਮੈਨੇਜਮੈਂਟ, ਮੀਡੀਆ ਮੈਨੇਜਮੈਂਟ ਤਾਂ ਕਰਦੀ ਸੀਗੀ, ਫੌਜੀ ਵੀ ਮੈਨੇਜਮੈਂਟ ਕਰਦੀ, ਫੌਜ ਮੈਨੇਜਮੈਂਟ ਵੀ ਕਰਦੀ ਆ। ਜਰਨੈਲ ਉਹ ਫਿਰ ਜਰਨੈਲ ਨਾਲ ਖੜੋਤਾ ਤੇ ਦੋਵਾਂ ਨੇ ਜਾ ਕੇ ਝੰਡੀਆਂ ਲਹਿਰਾਈਆਂ। ਇਹ ਹੁਣ ਪਿੱਛੇ ਕੀ ਕਹਾਣੀ ਹੈ? ਇਹ ਕਹਾਣੀ ਸਾਨੂੰ ਦੱਸੀ ਹੈ ਬਾਬਾ ਜੀ ਨੇ, ਕਿਉਂਕਿ ਦੇਖੋ ਆ ਤਾਂ ਸਾਹਮਣੇ ਦੀ ਕਹਾਣੀ ਹੈ, ਲੇਕਿਨ ਇਹਦੇ ਪਿੱਛੇ ਕੀ ਆ ਉਹ ਬਾਬਾ ਜੀ ਨੇ ਦੱਸੇ। ਬਾਬਾ ਜੀ ਕਹਿੰਦੇ ਇਸ ਦੇ ਪਿੱਛੇ ਆ ਵਾ ਕਿ ਵੀ ਪਹਿਲੇ ਫੋਨ ਤੇ ਹੋਈ ਗੱਲ। ਹਾਂ ਮੈਂ ਕਿਹਾ ਉਹ ਹੋਈ। ਬਾਬਾ ਜੀ ਕਹਿੰਦੇ ਰੋਜ਼ ਰਾਤ ਨੂੰ ਗੱਲ ਹੁੰਦੀ ਹੈ ਇਹਨਾਂ ਦੀ, 12 ਵਜੇ ਕੰਮ ਸ਼ੁਰੂ ਹੋ ਜਾਂਦਾ, ਸਵੇਰ 6 ਵਜੇ ਤੱਕ ਚੱਲਦਾ। ਮੈਂ ਕਿਹਾ ਬਾਬਾ ਜੀ ਯਾਰ ਉਹ ਪੁਰਾਣੇ ਜ਼ਮਾਨੇ ਦੀ ਗੱਲਾਂ ਹੀ ਯਾਰ, ਉਹ ਜਦੋਂ ਆਸ਼ਿਕ ਮਸ਼ੂਕ ਰਾਤ ਨੂੰ ਮੇਰਾ ਮਤਲਬ ਇੱਧਰ ਉੱਧਰ ਦੇਖ ਕੇ ਤਾਰਾਂ ਜੋੜ ਕੇ ਤੇ ਉਹ ਫੋਨ ਤੇ ਗੱਪਸ਼ਪ ਲਾਉਂਦੇ ਸੀ ਹਿਸਾਬ ਨਾਲ ਛੁਪ ਕੇ। ਹੁਣ ਕਿੱਥੇ ਬਾਬਾ ਜੀ, ਮੋਬਾਇਲਾਂ ਦਾ ਦੌਰ ਹੈ ਹੁਣ। ਬਾਬਾ ਕਹਿੰਦੇ ਨਹੀਂ, ਮੁਹੱਬਤਾਂ ਤੇ ਪੁਰਾਣੀਆਂ ਨੇ, ਪੁਰਾਣੇ ਲੋਕ ਦੋਨੋਂ ਪੁਰਾਣੇ ਲੋਕ। ਉਹ ਫਿਰ ਰਾਤ ਇਹਨਾਂ ਦੀ ਗੱਲ ਹੋ ਰਹੀ ਸੀ ਕੋਈ ਫੰਕਸ਼ਨ ਤੋਂ ਪਹਿਲੇ, ਤੇ ਉਹ ਮਾਈ ਨੇ ਕਸਮਾਂ ਪਾਈਆਂ। ਓਏ ਮਾਈ ਕਹਿੰਦੀ ਤੈਨੂੰ ਮੇਰੇ ਇਸ਼ਕ ਦੀ ਸਹੁੰ, ਤੂੰ ਮੇਰੇ ਨਾਲ ਹੀ ਖੜਾ ਹੋਣਾ, ਜਿੱਥੇ ਮੈਂ ਜਾਵਾਂਗੀ ਤੂੰ ਉੱਥੇ ਖੜਾ ਹੋਣਾ। ਆਹ ਦੇਖ ਲਈ ਮੇਰੇ ਇਸ਼ਕ ਦਾ ਸਿਰ ਨਾ ਝੁਕਾ ਦੇ ਕਿਤੇ। ਲੋਕਾਂ ਨੂੰ ਪਤਾ ਲੱਗੇ ਕਿ ਚੱਕ ਕਰੋ ਆ ਕੇ ਮੇਰੇ ਨਾਲ ਹੀ ਖਲੋਤਾ, ਜਿੱਦਾਂ ਮਕਨਾਤੀਸ ਨਹੀਂ ਹੁੰਦਾ ਇੱਦਾਂ। ਉਹ ਵੀ ਕਹਿੰਦਾ ਕਿ ਲਓ ਜੀ ਭਾਜੀ ਕਸਮ ਤੁਹਾਡੇ ਇਸ਼ਕ ਦੀ ਮਾਈ ਸਾਹਿਬ। ਹਾਲਾਂਕਿ ਜੇ ਉਹਨਾਂ ਨੇ ਕਿਹਾ ਵੀ ਕਿ ਅਗਰ ਮੈਂ ਨਾ ਕਿਤੇ ਗਲਤੀ ਨਾਲ ਮੈਂ ਭੁੱਲ ਗਿਆ, ਮੈਂ ਇੱਧਰ ਉੱਧਰ ਚਲਾ ਗਿਆ, ਫੇਰ ਮਾਈ ਕਹਿੰਦੀ ਫੇਰ ਕੀ ਫਿਲਮਾਂ ਪਈਆਂ ਮੇਰੇ ਕੋਲ। ਉਹ ਫਿਰ ਤੂੰ ਜਾਣੇ ਤੇ ਫਿਲਮ ਜਾਣੇ। ਉਹ ਕਹਿੰਦਾ ਨਹੀਂ ਭਾਈ ਮੈਂ ਤੇਰੇ ਨਾਲ ਹੀ ਹਾਂ, ਕਰ। ਉਹ ਨਾਲ ਜੁੜ ਕੇ ਖਲੋਤਾ ਤੇ ਹਿਸਾਬ ਕਿਤਾਬ ਲਾ ਕੇ ਖਲੋਤਾ। ਉਹ ਸਾਰੀ ਗੇਮ ਸੀ। ਬਾਬਾ ਜੀ ਕਹਿੰਦੇ ਆਹ ਬੈਕ ਸਿਸਟਮ ਆ ਹੋ ਰਿਹਾ ਸੀਗਾ ਕਿ ਉਹ ਪਿੱਛੇ ਇਹਨਾਂ ਦੀ ਪਹਿਲੇ ਕਮਿਟਮੈਂਟ ਸੀਗੀ, ਇਸ ਕਰਕੇ ਨਾਲ ਜੋੜਾ ਤੁਹਾਨੂੰ ਜਿਹੜਾ ਨਾ ਨਾਲ ਨਜ਼ਰ ਆ ਰਿਹਾ। ਹਾਂ ਮੈਂ ਕਿਹਾ ਬਾਬਾ ਜੀ ਇਹ ਜੋੜਾ ਮੇਰਾ ਮਤਲਬ ਹੈ ਕਿ ਇਹਨੂੰ ਜਿਹੜਾ ਪਾਕਿਸਤਾਨ ਦੀਆਂ ਜੜ੍ਹਾਂ 'ਚ ਬੈਠਾ ਹੈ, ਕੋਈ ਆਪਣਾ ਕੋਈ ਵੱਡੀ ਇੱਦਾਂ ਪ੍ਰੋਗਰਾਮ ਹੈ ਕੋਈ ਜੋੜੇ ਦਾ? ਬਾਬਾ ਕਹਿੰਦੇ ਨਹੀਂ ਪੁੱਤਰ, ਇਹ ਬਹੁਤ ਦੂਰ ਤੱਕ ਇਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ। ਹਾਂ ਇਹੀ ਰਹਿਣਗੇ, ਇਹੀ ਛਾਏ ਰਹਿਣਗੇ, ਇਹੀ ਤੁਹਾਡੀ ਢੋਲਕੀ ਵਜਾਉਂਦੇ ਰਹਿਣਗੇ ਸਦਾ ਬਾਰ, ਢੋਲਕੀ ਤੁਹਾਡੀ ਵੱਜਦੀ ਰਹਿਣੀ। ਉਹ ਤੁਸੀਂ ਆਦੀ ਹੋ ਗਏ ਜਦ ਤੱਕ ਤੁਸੀਂ ਬਾਹਰ ਨਹੀਂ ਨਿਕਲਦੇ, ਜਦ ਤੱਕ ਤੁਸੀਂ ਉਸ ਬੰਦੇ ਦੀ ਗੱਲ ਜਿਹੜੀ ਆ ਉਹ ਵਾਕਈ ਨਹੀਂ ਮੰਨਦੇ ਜਿਹਨੇ ਕਿਹਾ ਸੀ ਕਿ ਬਈ ਆ ਤੁਸੀਂ ਗੁਲਾਮ ਹੋ। ਆ ਇੱਕ ਹਕੀਕੀ ਆਜ਼ਾਦੀ ਤੁਹਾਨੂੰ ਆਜ਼ਾਦ ਕਰਾ ਸਕਦੀ ਆ। ਉਹ ਕੈਦੀ ਨੰਬਰ 804 ਇਮਰਾਨ ਅਹਿਮਦ ਖਾਨ ਨਿਆਜ਼ੀ ਤੁਹਾਡੀ ਖਾਤਰ ਜ਼ੁਲਮ ਜਬਰ ਝੇਲ ਰਿਹਾ, ਕੋਈ ਪਤਾ ਨਹੀਂ ਉਹਦਾ, ਕੋਈ ਮੁਲਾਕਾਤ ਨਹੀਂ। ਲੇਕਿਨ ਸਾਨੂੰ ਹੁਣ ਸੁਣਾਈ ਕੀ ਦੇ ਰਿਹਾ, ਕੁਛ ਟੱਟੂ ਆ ਕੇ ਸਾਨੂੰ ਦੱਸ ਰਿਹਾ ਕਿ ਹੋ ਸਕਦਾ ਹੈ 27 ਸਤੰਬਰ ਤੋਂ ਪਹਿਲੇ ਇਮਰਾਨ ਖਾਨ ਰਿਹਾ ਹੋ ਜਾਏ। ਬੱਲੇ ਨਹੀਂ ਬੱਲੇ ਆ ਹੋ ਜਾਏ। ਇਹ ਸਾਰੇ ਝੂਠੇ ਆ, ਧੋਖੇ ਆ। ਇੱਦਾਂ ਨਹੀਂ ਰਿਹਾ ਭਾਈ, ਇੱਦਾਂ ਰਿਹਾ ਹੋਣਾ ਹੁੰਦਾ ਇਮਰਾਨ ਖਾਨ ਬਹੁਤ ਪਹਿਲੇ ਰਿਹਾ ਹੋ ਜਾਏ। ਇਹ ਅਵਾਮੀ ਤਹਿਰੀਕ ਹੀ ਉੱਠਣੀ ਆ, ਉਹਦੇ ਨਾਲ ਹੀ ਕੋਈ ਰਿਹਾਈ ਇਮਰਾਨ ਖਾਨ ਦੀ ਮੁਮਕਿਨ ਆ। ਅਦਰਵਾਈਜ਼ ਸਾਰੇ ਲੋਟੇ ਲਿਫਾਫੇ ਆ ਕੇ ਤੁਹਾਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਭੁੱਲ ਜਾਓ, ਠੰਡੇ ਰਹੋ, ਬਸ ਬੈਠੇ ਰਹੋ। ਬਸ ਹੁਣ 27 ਤੋਂ ਪਹਿਲੇ ਹੀ ਰਿਹਾ ਹੋ ਜਾਣਾ। ਤੁਹਾਨੂੰ ਕੋਈ ਜ਼ਰੂਰਤ ਨਹੀਂ ਆਪਣਾ ਇhtਜਾਜ ਕਰਨ ਦੀ ਜਾਂ ਲੌਂਗ ਮਾਰਚ ਕਰਨ ਦੀ। ਠੰਡ ਮਾਹੌਲ 'ਤੇ ਮਿੱਠੇ ਚੌਲ ਤੁਸੀਂ ਕਰਦੇ ਰਹੋ। ਅਤੇ ਉਹਦੇ ਬਾਅਦ ਜਨਾਬ ਆਪਣਾ ਆਜ਼ਾਦੀ ਦੀ ਜਿੱਥੇ ਗੱਲ ਹੋ ਰਹੀ ਆ ਉੱਥੇ ਅਸੀਂ ਇਹ ਵੀ ਗੱਲ ਕਰਾਂਗੇ ਕਿ ਲੋ ਜੀ ਆਜ਼ਾਦੀ ਜਿਹੜੀ ਮਨਾਈ ਆ ਨਾ ਉਹ ਬਈ ਹਕੀਮ ਨੇ ਮਨਾਈ ਹੈ। ਬੱਲੇ ਤੇਰੇ ਹਕੀਮ, ਓਏ ਹੋਏ। ਲੋ ਜੀ ਹਕੀਮ ਜਿਹੜਾ ਉਹਨੇ ਜਨਾਬ ਬੁੱਢੀ ਬਿਠਾਈ ਆਪਣੀ ਮੋਟਰਸਾਈਕਲ ਤੇ ਜਨਾਬ ਉਹ ਲੂਰੋ ਲੂਰ ਫਿਰਿਆ। ਉਹਨੇ ਹਰ ਜਗ੍ਹਾ 'ਤੇ ਆਪਣੀ ਬੁੱਢੀ ਦੀ ਨੁਮਾਇਸ਼ ਕੀਤੀ ਹੈ।
बाबा जी कहते यार आ क्यों बुढ़ी ली फिर? मैं बाबा जी हकीम को है ही है, और हकीम को की है ना हकीम दा मूंह ना मत्था ते जिन पहाड़ों लत्था। हाँ जी, ਉਹਦੇ ਕੋਲ ਇੱਕ ਬੁੱਢੀ ਆ, ਉਹ ਬੁੱਢੀ ਲੈ ਕੇ ਬੜਾ ਸਵਾਰ ਕੇ ਉਹ ਜਨਾਬ ਘੁਮਾਈ ਫਿਰਦਾ ਵਾ ਪੂਰੇ ਲਾਹੌਰ 'ਚ, ਪਤਾ ਨਹੀਂ ਕਿੱਥੇ ਕਿੱਥੇ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਐਨਕ ਜੀ ਲਾ ਕੇ ਪੈ ਜਾਂਦਾ ਹਕੀਮ। ਬਈ ਬੜੇ ਬੜੇ ਕੰਜਰ ਦੇਖੇ ਹਕੀਮ, ਤੇਰੇ ਵਰਗਾ ਕੰਜਰ ਕੋਈ ਨਹੀਂ ਦੇਖਿਆ, ਯਕੀਨ ਕਰੋ। ਉਹ ਬਈ ਯਾਰ ਆ ਐਸ ਉਮਰ 'ਚ ਵਿਆਹ ਹੋਏ ਬੰਦਾ ਵੈਸੇ ਹੀ ਡਰਦਾ ਲੈਂਦਾ ਕਿ ਯਾਰ ਕੋਈ ਖੋ ਕੇ ਨਾ ਲੈ ਜਾਏ। ਉਹ ਭਾਈ ਉਹ ਲੁਕਾ ਕੇ ਇਹ ਜਨਾਬ ਉਹਨੂੰ ਤਿਆਰ ਕਰਾ ਕੇ ਬਿਠਾ ਕੇ ਪਿੱਛੇ ਸਾਰੇ ਸ਼ਹਿਰ ਨੂੰ ਦਿਖਾਉਂਦਾ ਫਿਰਦਾ, ਚੈੱਕ ਕਰੋ ਮੇਰੀ ਬੁੱਢੀ, ਚੈੱਕ ਕਰੋ ਮੈਂ ਕੀ ਸ਼ਾਹਕਾਰ ਲੈ ਕੇ ਆਇਆ ਤੁਹਾਡੇ ਵਾਸਤੇ। ਭਾਈ ਇੰਨਾ ਕੌਨਫੀਡੈਂਸ। ਬਾਬਾ ਜੀ ਕਹਿੰਦੇ ਪੁੱਤਰ ਇਹ ਕੌਨਫੀਡੈਂਸ ਹਕੀਮ ਦਾ ਨਹੀਂ, ਇਹ ਹਕੀਮ ਦੀ ਦਵਾਈ ਦਾ ਕੌਨਫੀਡੈਂਸ। ਹਾਂ ਬਾਬਾ ਜੀ ਕਹਿੰਦੇ ਪੁੱਤਰ ਦਵਾਈ ਇਹੋ ਜਿਹੀ ਹੈ ਤੁਹਾਨੂੰ ਪਤਾ ਵਾ ਭਾਈ ਇਹ ਕਿਤੇ ਨਹੀਂ ਜਾਂਦੀ। ਉਹ ਤਾਂ ਲਈ ਫਿਰਦਾ ਸਾਰਾ ਸ਼ਹਿਰ ਵਾਈ ਰੱਖਦਾ ਵਾ। ਹਾਂ ਤੇ ਉਹਨੂੰ ਕੋਈ ਪਰਵਾਹ ਨਹੀਂ, ਕਹਿੰਦਾ ਮੇਰੇ ਕਿਹਨੂੰ ਠੰਡ ਆ, ਪੜੋ ਦਵਾਈ ਮੇਰੇ ਘਰ ਦੀ ਆ, ਐਸੀ ਕੋਈ ਗੱਲ ਨਹੀਂ ਭਾਈ। ਉਹ ਆਜ਼ਾਦੀ ਮਨਾ ਰਿਹਾ ਜਨਾਬ, ਇੱਦਾਂ ਦੇ ਲੋਕ ਆਜ਼ਾਦੀ ਮਨਾ ਰਹੇ ਆ, ਹਿਸਾਬ ਕਿਤਾਬ ਲਾ ਰਿਹਾ। ਉਹ ਨਾਲ ਉਹ ਹੁਣ ਇੱਕ ਡੰਡੀ ਰੋਣਾ ਵੀ ਸ਼ੁਰੂ ਹੋਇਆ। ਉਹ ਨਹੀਂ ਜਿਹੜੀ ਸੀ ਉਹ ਆਪਣਾ ਕਾਜ਼ੀ ਦੀ ਮਸ਼ੂਕ, ਉਹ ਹਲਾਲੀ ਜਿਹਦੇ ਕੰਮ ਸਾਰੇ ਹਰਾਮ ਦੇ, ਜਿਹੜੀ ਕਾਜ਼ੀ ਨੇ ਭਈਆ ਰਿਟਾਇਰ ਹੋ ਗਈ ਨਾ, ਕਾਜ਼ੀ ਦੀ ਮਸ਼ੂਕ ਕਹਿ ਰਹੀ ਹੈ ਕਿ ਮੇਰੇ ਖਿਲਾਫ ਸੋਸ਼ਲ ਮੀਡੀਆ ਤੇ ਜੋ ਵੀ ਬਕਵਾਸ ਹੋ ਰਹੀ ਹੈ, ਹਾਂ ਮੈਨੂੰ ਉਹਦੀ ਕੋਈ ਪਰਵਾਹ ਨਹੀਂ, ਜੱਜ ਦੇ ਫੈਸਲੇ ਬੋਲਦੇ, ਮੇਰੇ ਫੈਸਲੇ ਚੁੱਕ ਕੇ ਦੇਖੋ। ਭਾਈ ਤੇਰੇ ਫੈਸਲੇ, ਮੇਰਾ ਮਤਲਬ ਹੈ ਕਿ ਕਾਜ਼ੀ ਦੀ ਮਸ਼ੂਕ। ਬਾਬਾ ਜੀ ਕਹਿੰਦੇ ਯਾਰ ਕਾਜ਼ੀ ਦੀ ਮਸ਼ੂਕ ਕਿੱਥੇ ਗਈ? ਮੈਂ ਕਿਹਾ ਬਾਬਾ ਜੀ ਉਹ ਜਦੋਂ ਅਦਾਲਤ ਲੱਗਦੀ ਸੀ ਉੱਥੇ ਕਾਜ਼ੀ ਜਦੋਂ ਆ ਕੇ ਬਹਿੰਦੇ ਸੀ, ਇਹ ਸ਼ਰਮਾਂਦੀ ਸੀ, ਉਹ ਐਨ ਛੁਪਦੀ ਸ਼ਰਮਾਂਦੀ, ਔਰ ਮੇਰਾ ਮਤਲਬ ਅਜੀਬੋ ਗਰੀਬ ਹਰਕਤਾਂ ਕਰਦੀ ਸੀਗੀ। ਤੇ ਕਾਜ਼ੀ ਜੋ ਵੀ ਕਹਿੰਦਾ ਸੀ ਇਹ ਕਹਿੰਦੀ ਸੀ ਕਿ ਆਹੋ ਨਹੀਂ ਆ, ਕਾਜ਼ੀ ਸੱਚਾ, ਕਾਜ਼ੀ ਠੀਕ ਕਹਿ ਰਿਹਾ। ਉਹ ਜਨਾਬ ਇਹਨੇ ਆਪਣਾ ਸਿਵਿਲੀਅਨ ਦਾ ਟਰਾਇਲ ਜਿਹੜਾ ਉਹ ਫੌਜੀ ਅਦਾਲਤਾਂ ਦੇ ਵਿੱਚ ਇਹਨੇ ਜਾਇਜ਼ ਕਰਾਰ ਦੇ ਦਿੱਤਾ ਕਿ ਲੋ ਜੀ ਉਹ ਕਰ ਦਿਓ। ਅੰਦਾਜ਼ਾ ਕਰੋ ਇੱਦਾਂ ਦੇ ਇਹਦੇ ਭਿਆਨਕ ਕਿਸਮ ਦੇ ਫੈਸਲੇ ਆ। ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜਾ ਆਪਣਾ ਨਿਸ਼ਾਨ ਆ, ਹਾਂਜੀ ਉਹ ਨਿਸ਼ਾਨ ਵੀ ਖੋਲਿਆ ਬੱਲੇ ਦਾ, ਉਹ ਸ਼ਾਮਿਲ ਸੀ ਕਾਜ਼ੀ ਦੇ ਨਾਲ। ਹਾਂ ਕਾਜ਼ੀ ਜੋ ਕਹੀ ਜਾਵੇ, ਹਾਂ ਆਹੋ ਨਹੀਂ ਆਹੋ। ਇਹ ਤਾਂ ਪਤਾ ਨਹੀਂ ਕਾਜ਼ੀ ਦੀ ਸਹੇਲੀ ਆ ਜਾਂ ਪਤਾ ਨਹੀਂ ਮਸ਼ੂਕ ਸੀ। ਬਾਬਾ ਜੀ ਕਹਿੰਦੇ ਮਸ਼ੂਕ ਹੀ ਹੋਣੀ। ਹਾਂ ਉਹ ਵੀ ਰਿਟਾਇਰ ਹੋ ਗਈ, ਉਹ ਵੀ ਰਿਟਾਇਰ ਹੋ ਗਿਆ। ਆ ਦੋਨੋਂ ਜਣੇ ਮਿਲ ਕੇ ਕੋਈ ਖੋਲ ਲੈਣ ਕੋਈ ਕੰਮ। ਮੈਂ ਕਿਹਾ ਬਾਬਾ ਜੀ ਇਹ ਕੀ ਖੋਲ ਸਕਦੇ? ਬਾਬੇ ਕਹਿੰਦੇ ਚੈਂਬਰ ਖੋਲ ਲੈਣ, ਸਾਰੇ 2 ਨੰਬਰ ਕੇਸ ਉੱਥੇ ਕਰਿਆ ਕਰਨ, ਦੋਵੇਂ ਜਿਹੜੇ 2 ਨੰਬਰ ਆ। ਮੈਂ ਕਿਹਾ ਇਹਨਾਂ ਨੂੰ ਕੇਸ ਦੇਣਾ ਕਿ ਸਾਰਿਆਂ ਨੂੰ ਪਤਾ ਕਿ ਬਗੈਰਤੀ ਬੇਸ਼। ਖੈਰ ਉਹ ਕਹਿ ਰਹੀ ਹੈ ਕਿ ਮੈਨੂੰ ਕੋਈ ਪਰਵਾਹ ਨਹੀਂ, ਤੁਸੀਂ ਜੋ ਕਰਨਾ ਕਰ ਲਓ। ਹਾਂ ਜੋ ਕਹਿੰਦੀ ਮੈਂ ਹਰਾਮੀਪਨ ਕਰਨਾ ਸੀ ਮੈਂ ਕਰਤਾ, ਹਾਂ ਹੁਣ ਤੁਸੀਂ ਭੁਗਤਦੇ ਰਹੋ, ਮੈਂ ਭਾਵੇਂ ਗਾਲਾਂ ਕੱਢਦੇ ਰਹੋ। ਹਾਂ ਮੇਰੀਆਂ ਪੰਜੋ ਘਿਓ 'ਚ, ਉਹ ਜਨਾਬ ਪੰਜੋ ਘਿਓ 'ਚ ਉਹਦੇ ਕਾਜ਼ੀ ਦੀ ਮਸ਼ੂਕ ਦੀ, ਕਾਜ਼ੀ ਦੀ ਵੀ ਪੰਜੋ ਘਿਓ 'ਚ, ਸਿਰ ਕੜਾਹੀ ਦੇ ਵਿੱਚ ਇੱਦਾਂ ਦਾ ਹਿਸਾਬ ਚੱਲ ਰਿਹਾ। ਅਤੇ ਉਹਦੇ ਬਾਅਦ ਜਨਾਬ ਖਬਰਾਂ ਬਹੁਤ, ਅਤੇ ਉਹਦੇ ਬਾਅਦ ਜਨਾਬ ਆਪਣਾ ਜਿਹੜੇ ਸਟੇਜ ਡਰਾਮੇ, ਇਹ ਮੈਂ ਬਾਬਾ ਜੀ ਨੂੰ ਵੀ ਦੱਸਿਆ। ਮੈਂ ਕਿਹਾ ਬਾਬਾ ਜੀ ਸਟੇਜ ਡਰਾਮਿਆਂ ਦੇ ਵਿੱਚ ਜਿਹੜਾ ਉਹ ਵੀ ਆਜ਼ਾਦੀ ਮਨਾਈ ਗਈ, ਉੱਥੇ ਫਨਕਾਰਾਂ ਨੇ ਆਜ਼ਾਦੀ ਮਨਾਈ। ਬਾਬਾ ਜੀ ਕਹਿੰਦੇ ਉੱਥੇ ਪਹਿਲੇ ਹੀ ਆਜ਼ਾਦ ਆ, ਹੁਣ ਕਿਹੜੀ ਆਜ਼ਾਦੀ ਮਨਾਤੀ ਕਿ ਨੰਗੇ ਹੋ ਕੇ ਨੱਚਣ ਲੱਗ ਗਏ। ਮੈਂ ਕਿਹਾ ਯਾਰ ਕਿੱਦਾਂ ਦੀ ਗੱਲ ਕਰੀ। ਬਾਬਾ ਜੀ ਕਹਿੰਦੇ ਉਹ ਜਿੰਨੀ ਉੱਥੇ ਆਜ਼ਾਦੀ ਆ, ਮਾਫ ਕਰੇ ਉਹ ਤਬਾਹੀ ਪਲੱਸ ਬਰਬਾਦੀ। ਮੈਂ ਕਹਿੰਦਾ ਉੱਥੇ ਉਹ ਜਿਹੜੇ ਗੰਦੇ ਤਰੀਨ ਮੁਜਰੇ ਹੁੰਦੇ ਉੱਥੇ, ਉਹ ਬਈ ਉਹ ਇਹੋ ਜਿਹੀ ਆਜ਼ਾਦੀ ਮੇਰਾ ਮਤਲਬ ਹੋਰ ਕਿਹਨੂੰ ਨਸੀਬ ਹੋਣੀ ਆ। ਮੈਂ ਕਿਹਾ ਨਹੀਂ ਉਹਨਾਂ ਨੇ, ਉਹ ਤਾਂ ਹੈ ਆਜ਼ਾਦੀ, ਇੰਨੀ ਆਜ਼ਾਦੀ ਨਹੀਂ ਉਹਨਾਂ ਨੇ ਮਨਾਈ, ਲੇਕਿਨ ਉਹਨਾਂ ਨੇ ਉੱਥੇ ਜਾ ਕੇ ਆਪਣੇ ਸਟੇਜ 'ਤੇ ਕੇਕ ਕੂਕ ਵੀ ਕੱਟੇ, ਸਾਰੇ ਫਨਕਾਰ ਜਮ੍ਹਾਂ ਹੋਏ ਉੱਥੇ, ਜਮ੍ਹਾਂ ਹੋ ਕੇ ਉਹਨਾਂ ਨੇ ਜਨਾਬ ਆਪਣਾ ਮੁਬਾਰਕਬਾਦਾਂ ਦਿੱਤੀਆਂ ਵੀ ਅਤੇ ਲਿੱਤੀਆਂ। ਬਾਬਾ ਜੀ ਕਹਿੰਦੇ ਪੋਲੀ ਵੀ ਗਈ ਹੋਣੀ ਇੱਥੇ। ਮੈਂ ਕਿਹਾ ਪੋਲੀ ਦਾ ਇਹਨਾਂ ਦੇ ਕੀ ਤਾਲੁਕ? ਬਾਬਾ ਜੀ ਕਹਿੰਦੇ ਪੋਲੀ ਦਾ ਹੀ ਤਾਂ ਇਹਨਾਂ ਦਾ ਤਾਲੁਕ। ਹਾਂ ਦੇਖਣਾ ਉਹ ਆਪਣਾ ਜਿੰਨੇ ਵੀ ਫਨਕਾਰ ਲੋਕ ਹਮੇਸ਼ਾ ਪੋਲੀ ਉਹਦੇ 'ਚ ਨਜ਼ਰ ਆਏਗੀ, ਜਾਂ ਰੇਸ਼ਮ ਨਾਲ ਬਹਿ ਕੇ ਝੰਡੇ ਲਹਿਰਾਉਂਦੀ ਨਜ਼ਰ ਆਏਗੀ, ਵਿੱਚ ਬੈਠੀ ਡਾਂਸ ਵੀ ਕਰ, ਕਿਉਂਕਿ ਅੰਦਰੋਂ ਦਿਲ ਕਰਦਾ ਇਹਦਾ ਨੱਚਣ ਨੂੰ ਨਾ। ਕੰਮ ਤਾਂ ਸਟੇਜ ਵਾਲਾ ਹੀ ਇਹਦਾ। ਉਹ ਆਪਣੀ ਭੜਾਸ ਕੱਢਦੀ ਰਹਿੰਦੀ ਉੱਥੇ ਬਹਿ ਕੇ ਨੱਚ ਨੁੱਚ ਕੇ ਜਿਹੜਾ, ਲੇਕਿਨ ਉਹ ਕੰਮ ਇਹਦਾ ਇਹੀ ਹੈ, ਖਾਨਦਾਨ ਇੱਕੋ ਹੀ ਹੈ ਇਹਨਾਂ ਦਾ, ਸਾਰਿਆਂ ਦਾ ਕਬੀਲਾ ਹੁੰਦਾ ਵਾ ਨਾ ਇੱਕ ਫਨਕਾਰਾਂ ਦਾ। ਅਤੇ ਬਾਬੇ ਕਹਿੰਦੇ ਇਹਨੂੰ ਵੀ ਜਾਣਾ ਚਾਹੀਦਾ ਸੀ, ਗਈ ਹੋਣੀ ਉੱਥੇ। ਮੈਂ ਕਿਹਾ ਨਹੀਂ ਇਹ ਦੇਖੀ ਨਹੀਂ, ਲੇਕਿਨ ਉਹ ਅਫਕੋਰਸ ਅਗਰ ਚਲੀ ਵੀ ਜਾਂਦੀ ਤਾਂ ਠੀਕ ਹੈ, ਵੈਸੇ ਵੀ ਪਹਿਲੇ ਜਾਂਦੀ ਨਹੀਂ ਛਾਪੇ ਛੁੱਪੇ ਮਾਰਨ, ਲੇਕਿਨ ਉਹਨਾਂ ਨੇ ਸਟੇਜ ਡਰਾਮੇ ਵਾਲਿਆਂ ਨੇ ਉੱਥੇ ਜੜਨਾ। ਬਾਬਾ ਜੀ ਕਹਿੰਦੇ ਉੱਥੇ ਫਿਰ ਆਪਣਾ ਮੁਜਰੇ ਵਗੈਰਾ ਵੀ ਹੋਏ ਫਿਰ ਆਜ਼ਾਦੀ ਦੇ।
ਹੈ ਕਿ ਯਾਰ ਉੱਥੇ ਤਾਂ ਪਤਾ ਨਹੀਂ, ਸੜਕਾਂ ਤੇ ਜ਼ਰੂਰ ਹੋਏ ਸੜਕਾਂ ਤੇ ਇੰਨੀ ਪਾਈ ਖਲੋਤੀ ਨੇ ਜਨਾਬ, ਓਏ ਹੋਏ। ਮੈਂ ਕਹਿੰਦਾ ਆ ਤੁਸੀਂ ਝੰਡਾ ਚੈੱਕ ਕਰੋ, ਕੈਸਾ ਕਮਾਲ ਜਿਹੜਾ ਝੰਡਾ ਫੜਿਆ ਔਰ ਕੈਸਾ ਕਮਾਲ ਝੰਡਾ ਲਹਿਰਾ ਰਿਹਾ। ਬਾਈ ਕਹਿੰਦੇ ਕੀ ਮਤਲਬ? ਮੈਂ ਕਿਹਾ ਧਿਆਨ ਝੰਡੇ ਤੇ ਹੋਣਾ ਚਾਹੀਦਾ, ਝੰਡੇ ਤੇ ਜਿਹੜਾ ਝੰਡਾ ਫੜਿਆ ਹੋਵੇ। ਇੱਦਾਂ ਦੀਆਂ ਚੀਜ਼ਾਂ ਬੇਸ਼ੁਮਾਰ ਜਿਹੜੀਆਂ ਤੁਹਾਨੂੰ ਸੜਕਾਂ ਤੇ ਨਜ਼ਰ ਆ ਰਹੀਆਂ।